ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਜਿਹੜੀ ਅਸੀਂ ਈਮੇਲ ਪੜਨ ਜਾ ਰਹੇ ਹਾਂ ਉਹ ਆਈ ਹੈ ਪੰਜਾਬ ਤੋਂ ਭੈਣ ਸੁਖਮਨ ਕੌਰ ਜੀ ਦੀ। ਇਹ ਲਿਖਦੇ ਹਨ, ਮੈਂ ਤੁਹਾਨੂੰ ਬੜੀ ਦੇਰ ਬਾਅਦ ਲਿਖਿਆ ਹੈ। ਜੇ ਤੁਸੀਂ ਇਸ ਟੌਪਿਕ ਤੇ ਪਹਿਲਾਂ ਵਿਚਾਰਾਂ ਕਰ ਚੁੱਕੇ ਹੋ ਤਾਂ ਮੇਰੀ ਈਮੇਲ ਐਡਿਟ ਕਰ ਲਿਓ। ਸਭ ਤੋਂ ਪਹਿਲਾਂ ਤਾਂ ਕਿਸਾਨਾਂ ਲਈ ਮੀਂਹ ਨੇ ਰਾਹਤ ਲੈ ਆਂਦੀ ਹੈ। ਹਰ ਦਿਨ ਕਿਸਾਨਾਂ ਦੀਆਂ ਖੁਦਕੁਸ਼ੀਆਂ ਬਾਰੇ ਸੁਣ ਕੇ ਮਨ ਬਹੁਤ ਦੁਖੀ ਸੀ। ਬਾਦਲ ਨੇ ਹਰਿਆਣਾ ਨੂੰ ਹੋਰ ਪਾਣੀ ਦਾਨ ਚ ਦੇ ਦਿੱਤਾ ਹੈ ਤੇ ਹਰਿਆਣਾ ਦੇ ਮੁੱਖ ਮੰਤਰੀ ਅਜੇ ਵੀ ਭਰਾਵਾਂ ਵਾਂਗ ਪਾਣੀਆਂ ਦਾ ਮਾਮਲਾ ਹੱਲ ਕਰਨਾ ਚਾਹੁੰਦਾ ਹੈ ਤੇ ਸਾਡੇ ਕਿਸਾਨਾਂ ਨੂੰ ਨਾ ਤਾਂ ਨਹਿਰਾਂ ਦਾ ਪਾਣੀ ਮਿਲ ਰਿਹਾ ਹੈ ਤੇ ਨਾ ਹੀ ਬਿਜਲੀ। ਮੇਰੇ ਬਚਪਨ ਦੀਆਂ ਨਾਨਕੇ ਦੀਆਂ ਪਿੰਡ ਦੀਆਂ ਯਾਦਾਂ ਚ ਮੈਨੂੰ ਮੀਂਹ, ਗਿੱਲੀ ਮਿੱਟੀ, ਗੰਡੋਏ, ਡੱਡੂ, ਪੀਂਗ, ਮਾਲਪੂੜੇ, ਖੀਰ ਅਤੇ ਗੁਲਗੁਲੇ ਚੇਤੇ ਹਨ। ਕੀ ਕਿਸੇ ਹੋਰ ਨੂੰ ਵੀ ਇਹ ਪਿੰਡ ਦੀਆਂ ਯਾਦਾਂ ਸਤਾਉਂਦੀਆਂ ਹਨ? ਮੈਂ ਸਭ ਤੋਂ ਪਹਿਲਾਂ 26 ਜੂਨ ਨੂੰ ਰਿਲੀਜ਼ ਹੋਣ ਜਾਣ ਵਾਲੀ ਫਿਲਮ ਸਰਦਾਰ ਜੀ ਬਾਰੇ ਗੱਲ ਕਰਨਾ ਚਾਹੁੰਦੀ ਹਾਂ। ਪਹਿਲਾ ਪੰਜਾਬ 1984 ਪੰਜਾਬੀ ਫਿਲਮ ਨੂੰ ਨੈਸ਼ਨਲ ਅਵਾਰਡ ਮਿਲਣਾ ਇਸ ਨੂੰ ਸ਼ੱਕ ਦੇ ਘੇਰੇ ਵਿੱਚ ਲੈ ਆਉਂਦਾ ਹੈ। ਵਾਈਟ ਹਿੱਲ ਪ੍ਰੋਡਕਸ਼ਨ ਨਾਮ ਦੀ ਕੰਪਨੀ ਨੇ ਪਿਛਲੇ ਸਾਲ 1984 ਦੀ 30ਵੀਂ ਵਰ੍ਹੇਗੰਢ ਤੇ ਰਿਲੀਜ਼ ਕੀਤੀ ਸੀ। ਅਸੀਂ ਇਸ ਦੇ ਹਰ ਪੱਖ ਤੇ ਵਿਚਾਰ ਕੀਤੀ ਸੀ। ਪੰਜਾਬ 1984 ਅਤੇ ਸਰਦਾਰ ਜੀ ਦੋਵੇਂ ਇਹਨਾਂ ਫਿਲਮਾਂ ਲਈ ਗਲਤ ਨਾਮ ਹਨ। ਫਿਲਮ ਦੇ ਟਾਈਟਲ ਨਾਲ ਇਨਸਾਫ ਨਹੀਂ ਕੀਤਾ ਗਿਆ। ਇਹਨਾਂ ਫਿਲਮਾਂ 'ਚ ਇਹ ਬਸ ਮਜ਼ਾਕ ਹੀ ਕੀਤਾ ਗਿਆ ਹੈ ਇੱਕ ਤਰ੍ਹਾਂ ਨਾਲ। ਮਿਸਟਰ ਦਲਜੀਤ ਥਿੰਦ ਵੈਨਕੂਵਰ ਤੋਂ, ਜੋ ਕਿ ਇੰਡੀਅਨ ਕੌਂਸੂਲੇਟ ਦੇ ਨਜ਼ਦੀਕੀ ਵੀ ਹਨ, ਕੀ ਉਹਨਾਂ ਦਾ ਨਾਮ ਇਸ ਫਿਲਮ ਦੇ ਕੋ-ਪ੍ਰੋਡਿਊਸਰਸ 'ਚ ਸ਼ਾਮਲ ਹੈ? ਇਹਨਾਂ ਨੇ ਸਰੀ 'ਚ ਯੋਗਾ ਸਮਾਗਮਾਂ ਦਾ ਪ੍ਰਬੰਧ ਵੀ ਕੀਤਾ ਸੀ। ਪੰਜਾਬ 'ਚ ਕਈਆਂ ਨੇ ਇਸ ਫਿਲਮ ਦੇ ਟਾਈਟਲ ਤੇ ਕਿਰਦਾਰਾਂ ਬਾਰੇ ਫਿਲਮ ਬਣਾਉਣ ਵਾਲਿਆਂ ਤੋਂ ਪੁੱਛਿਆ। ਕਈ ਵਾਰ ਉਹਨਾਂ ਨੇ ਜਾਂ ਤਾਂ ਇਹਨਾਂ ਸਵਾਲਾਂ ਦਾ ਜਵਾਬ ਨਾ ਦੇਣਾ ਠੀਕ ਸਮਝਿਆ ਜਾਂ ਜੇ ਦਿੱਤਾ ਤਾਂ ਬਗੈਰ ਤੱਥਾਂ ਤੋਂ ਖੋਖਲਾ ਜਿਹਾ ਜਵਾਬ ਦਿੱਤਾ। ਦੇਖਦੇ ਹਾਂ ਕਿ ਕੀ ਇਹ ਫਿਲਮ ਸਰਦਾਰ ਜੀ ਤਾਂਤਰਿਕ ਬਾਬਾ ਅਤੇ ਬੰਗਾਲੀ ਬਾਬਾ ਵਾਂਗ ਹੀ ਹਾਸੋਹੀਣੀ ਨਿਕਲੇਗੀ। ਪੰਜਾਬ 1984 ਨੂੰ ਨੈਸ਼ਨਲ ਅਵਾਰਡ ਮਿਲਣ ਤੋਂ ਬਾਅਦ ਅਸੀਂ ਅਗਲੇ ਸਾਲ ਏਦਾਂ ਦਾ ਅਵਾਰਡ ਫਿਲਮ ਨਾਨਕ ਸ਼ਾਹ ਫਕੀਰ ਨੂੰ ਮਿਲਣ ਦੀ ਆਸ ਕਰ ਸਕਦੇ ਹਾਂ ਜਾਂ ਫਿਰ ਮੈਸੇਂਜਰ ਆਫ ਗਾਡ ਨਾਲ ਸਾਂਝਾ ਅਵਾਰਡ ਵੀ ਮਿਲ ਸਕਦਾ ਹੈ। ਮੈਸੇਂਜਰ ਆਫ ਗਾਡ ਅੱਜ ਪੰਚਕੂਲਾ ਵਿਖੇ 5 ਮਹੀਨੇ ਬਾਅਦ ਵੀ ਦਿਖਾਈ ਜਾ ਰਹੀ ਹੈ। ਦੋ ਵਿਰੋਧੀ ਚੈਨਲ ਜੀ ਪੰਜਾਬੀ ਅਤੇ ਫੋਕਸ ਹਰਿਆਣਾ ਨਿਊਜ਼ 'ਚ ਹਿੰਦੀ ਫਿਲਮਾਂ ਦੇ ਐਕਟਰ ਤੇ ਡਾਇਰੈਕਟਰਾਂ ਨੂੰ ਬੁਲਾ ਕੇ ਨਾਨਕ ਸ਼ਾਹ ਫਕੀਰ ਦੀ ਪ੍ਰਮੋਸ਼ਨ ਕਰਨ ਤੇ ਲੱਗੇ ਹਨ। ਸਿਰਫ ਇੱਕ ਹਰਦੀਪ ਸਿੰਘ, ਜੋ ਕਿ SGPC ਦੇ ਮੈਂਬਰ ਹਨ, ਨੇ ਹੀ ਇਸ ਨਾਨਕ ਸ਼ਾਹ ਫਕੀਰ ਫਿਲਮ ਦਾ ਡਟਵਾਂ ਵਿਰੋਧ ਕੀਤਾ ਹੈ। ਇਹਨਾਂ ਚੈਨਲਾਂ ਨੇ ਸਿੱਖਾਂ ਨੂੰ ਫਿਰਕੂ ਕੱਟੜਪੰਥੀ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਦੂਸਰਾ, ਭਾਰਤੀ ਚੈਨਲਾਂ ਦਾ 에ਅਰ ਇੰਡੀਆ ਹਾਦਸੇ ਦੀ 30ਵੀਂ ਵਰ੍ਹੇਗੰਢ ਤੇ ਪ੍ਰੋਪੇਗੈਂਡਾ। ਹਿਸਟਰੀ ਚੈਨਲ ਨਾਮ ਦੇ ਟੀਵੀ ਚੈਨਲ ਨੇ 에ਅਰ ਇੰਡੀਆ ਹਾਦਸੇ ਦੀ ਡਾਕੂਮੈਂਟਰੀ ਇੱਕ ਦਿਨ 'ਚ 3 ਵਾਰ ਦਿਖਾਈ, ਜਿਹੜੀ ਇੰਟਰਨੈਟ ਤੇ ਪਹਿਲਾਂ ਹੀ ਮੌਜੂਦ ਹੈ। ਇੰਟਰਨੈਟ ਨਾਲ ਟੀਵੀ ਚੈਨਲ ਦੀ ਤੁਲਨਾ ਕਰਨਾ ਇਹਨਾਂ ਟੀਵੀ ਚੈਨਲ ਦੀ ਤੇਜ਼ ਬੁੱਧੀ ਵੱਲ ਇਸ਼ਾਰਾ ਕਰਦਾ ਹੈ। ਇੱਕ ਹਿੰਦੀ ਚੈਨਲ ਨੇ ਤਾਂ ਪਾਇਲਟ ਅਤੇ ਸਾਰੇ ਯਾਤਰੀਆਂ ਨੂੰ ਹਿੰਦੂ ਕਹਿਣ ਤੋਂ ਵੀ ਗੁਰੇਜ਼ ਨਹੀਂ ਕੀਤਾ ਤੇ ਅੰਤ 'ਚ ਇਸ ਸਾਰੇ ਪਿੱਛੇ ਪਾਕਿਸਤਾਨ ਦਾ ਹੱਥ ਦੱਸਿਆ। ਤੀਸਰਾ, ਬਾਪੂ ਸੁਰਤ ਸਿੰਘ ਖਾਲਸਾ ਦੇ ਸੰਘਰਸ਼ ਤੋਂ ਭਾਰਤ ਨੇ ਕਿਨਾਰਾ ਹੀ ਕੀਤਾ ਹੈ, ਪਰ ਥੋੜੇ ਇੰਟਰਨੈਸ਼ਨਲ ਮੀਡੀਆ ਨੇ ਉਹਨਾਂ ਦੀ ਸਿਹਤ ਬਾਰੇ ਅਪਡੇਟ ਲਈ ਹੈ। ਹਾਲਾਂਕਿ ਭਾਰਤ ਨਾਲ ਵਪਾਰੀ ਹਿੱਤ ਜੁੜੇ ਹੋਣ ਕਾਰਨ ਕਿਸੇ ਨੇ ਇਹ ਅਪਡੇਟ ਦਿਖਾਉਣੀਆਂ ਨਹੀਂ, ਪਰ ਘੱਟ ਗਿਣਤੀਆਂ ਦਾ ਇਹ ਮਾਮਲਾ ਇਹਨਾਂ ਇੰਟਰਨੈਸ਼ਨਲ ਅਦਾਰਿਆਂ 'ਚ ਰਜਿਸਟਰ ਹੋ ਗਿਆ ਹੈ ਤੇ ਸਮਾਂ ਆਉਣ ਤੇ ਲੋਕਾਂ ਸਾਹਮਣੇ ਵੀ ਆਵੇਗਾ। ਸਾਨੂੰ ਇਸ ਮੁੱਦੇ ਨੂੰ ਲੈ ਕੇ ਹਰ ਦੇਸ਼ ਦੀ ਸਰਕਾਰ ਤੱਕ ਪਹੁੰਚ ਕਰਨੀ ਚਾਹੀਦੀ ਹੈ। ਹਰ ਮਨੁੱਖੀ ਅਧਿਕਾਰ ਜਥੇਬੰਦੀ ਦਾ ਦਰਵਾਜ਼ਾ ਖਟਖਟਾਉਣਾ ਚਾਹੀਦਾ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਪਿਛਲੇ ਸਾਲ ਭਾਰਤੀ ਮੀਡੀਆ ਨੇ ਦਰਬਾਰ ਸਾਹਿਬ ਕੰਪਲੈਕਸ 'ਚ ਹੋਈ ਲੜਾਈ ਨੂੰ ਸਾਰੀ ਦੁਨੀਆ 'ਚ ਪ੍ਰਚਾਰਿਆ। ਘੱਟੋ ਘੱਟ ਸਾਡੀ ਗੱਲ ਉਹ ਸੁਣਦੇ ਤਾਂ ਹਨ, ਭਾਵੇਂ ਹਜੇ ਕੋਈ ਜਵਾਬ ਨਹੀਂ ਦਿੰਦੇ। ਜੀ ਡਾਕਟਰ ਸਾਹਿਬ। ਭੈਣ ਜੀ ਸੁਖਮਨ ਕੌਰ ਜੀ ਦਾ ਸ਼ੁਕਰੀਆ ਐਂਡ ਵੈਲਕਮ ਬੈਕ। ਜੀ ਜੀ ਸ਼ੋਰ। ਕਾਫੀ ਦੇਰ ਬਾਅਦ ਉਹਨਾਂ ਨੇ ਸਾਨੂੰ ਲਿਖਿਆ। ਉਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਕੁਝ ਦੇਰ ਲਈ ਉਹ ਨਹੀਂ ਲਿਖ ਪਾਣਗੇ ਜੀ। ਸੋ ਆਈ ਹੋਪ ਕਿ ਉਹ ਚੜ੍ਹਦੀ ਕਲਾ 'ਚ ਨੇ ਔਰ ਅੱਛੀ ਸਪਿਰਿਟ 'ਚ ਨੇ ਜੀ। ਉਹਨਾਂ ਨੇ ਸ਼ੁਰੂਆਤ ਮੀਂਹ ਨਾਲ ਰਾਤ ਦੀ ਕੀਤੀ। ਹਾਲਾਂਕਿ ਜਿੱਦਣ ਉਹਨਾਂ ਨੇ ਲਿਖਿਆ ਹੋਏਗਾ ਉਦੋਂ ਜ਼ਰੂਰ ਮੀਂਹ ਆਇਆ, ਉਦੋਂ ਸੀ ਵੀ ਕਿ ਜੀ ਅਰਲੀ ਆ ਗਿਆ, ਪਰ ਅੱਜ ਹੀ ਮੈਂ ਰਿਪੋਰਟ ਦੇਖ ਰਿਹਾ ਸੀ ਕਿ ਇਸ ਵਾਰ ਫਿਰ ਜਿਹੜੀ ਮੌਨਸੂਨ ਹੈ ਉਸ ਦੇ ਵਿੱਚ ਘੱਟ ਮੀਂਹ ਆਉਣਗੇ। ਸੋ ਜ਼ਾਹਰ ਹੈ, ਔਰ ਉਹਨਾਂ ਦੇ ਜਿਹੜੇ ਮੌਸਮ ਵਿਭਾਗ ਦੇ ਐਕਸਪਰਟ ਨੇ ਉਹਨਾਂ ਦੀ ਰਾਏ ਸੀ। ਸੋ ਮੈਂ ਸਮਝਦਾ ਹਾਂ ਕਿ ਵੀ ਹੋਰ ਕਿਸਾਨ ਖੁਦਕਸ਼ੀਆਂ ਕਰਨਗੇ ਔਰ ਕਿਸਾਨਾਂ ਦੇ ਲਈ ਹੋਰ ਵੀ ਮੰਦਹਾਲੀ ਦਾ ਸਮਾਂ
ਜਿਹੜਾ, ਕਿਉਂਕਿ ਬਹੁਤ ਕੁਝ ਅਜੇ ਵੀ ਮੌਨਸੂਨਾਂ ਤੇ ਹੀ, ਮੌਨਸੂਨ ਦੇ ਉੱਤੇ ਹੀ ਟਿਕਿਆ ਹੋਇਆ ਹੈ ਜੀ। ਔਰ ਪੰਜਾਬ ਨੂੰ ਤਾਂ ਜਿਹੜਾ ਨਹਿਰੀ ਪਾਣੀ ਜਾਂ ਦੂਸਰਾ, ਉਹ ਤਾਂ ਉਹਨਾਂ ਨੇ ਜਦੋਂ ਟਿਊਬਵੈੱਲ ਲਿਆ ਕੇ ਜਿਹਦੇ ਬਦੌਲਤ ਅੱਜ ਪਾਣੀ ਦਾ ਲੈਵਲ ਬਹੁਤ ਥੱਲੇ ਚਲਾ ਗਿਆ ਹੈ, ਉਹ ਮੜ ਦਿੱਤੇ ਪੰਜਾਬ ਦੇ ਸਿਰ ਤੇ, ਨਾਲੇ ਖਰਚੇ ਦਾ ਥਾਂ ਤੇ ਨਾਲੇ ਨਹਿਰੀ ਪਾਣੀ ਖੋਹ ਲਿਆ। ਹੁਣ ਦਰਿਆ ਵਰਗੀ ਨਹਿਰ ਰਾਜਸਥਾਨ ਨੂੰ ਜਾਂਦੀ ਹੈ, ਹਰਿਆਣਾ ਲੈ ਜਾਂਦਾ ਹੈ, ਔਰ ਨਹਿਰੀ ਪਾਣੀ ਪੰਜਾਬ ਦੇ ਵਿੱਚ ਬਹੁਤ ਘੱਟ ਜਿਹੜਾ ਹੈ ਉਹ ਲੱਗਦਾ ਹੈ ਜੀ। ਉਹਨਾਂ ਨੇ ਫਿਰ, ਕਿਉਂਕਿ ਮੀਂਹ ਆਇਆ ਹੋਏਗਾ, ਜਦੋਂ ਹੀ ਉਹ ਮੀਂਹ ਪਹਿਲਾ ਪਿਆ, ਉਹ ਜ਼ਾਹਰ ਹੈ ਜਿਹੜੀ ਗਿੱਲੀ ਮਿੱਟੀ ਦੀ ਮਿੱਠੀ ਮਹਿਕ ਹੈ, ਤੇ ਉਹਦੇ ਚੋਂ ਨਿਕਲਦੇ ਫਿਰ ਗੰਡੋਏ ਨੇ, ਔਰ ਫਿਰ ਘਰਾਂ ਚੋਂ ਪੂੜਿਆਂ ਦੀ ਔਰ ਖੀਰ ਦੀ ਖੁਸ਼ਬੂ ਹੈ, ਤੇ ਨਾਲ ਹੀ ਉਹਨਾਂ ਨੂੰ ਤੀਆਂ ਵੀ ਯਾਦ ਆ ਗਈਆਂ ਹੋਣੀਆਂ, ਪਿੰਗਾਂ ਦਾ ਜ਼ਿਕਰ ਵੀ ਉਹਨਾਂ ਨੇ ਕੀਤਾ ਜੀ, ਔਰ ਮਾਲ ਪੂੜੇ ਆ ਗਏ। ਸੋ ਜ਼ਾਹਰ ਹੈ ਕਿ ਉਹਨਾਂ ਨੇ ਇਹ ਆਪਣੇ ਜਿਹੜੇ ਬਾਹਰ ਬੈਠੇ ਵੀਰ ਭੈਣ, ਉਹ ਤਾਂ ਉੱਥੇ ਬੈਠੇ ਆ, ਉਹ ਸਾਰੇ ਨੂੰ, ਉਹ ਸਾਰੇ ਦਾ ਆਨੰਦ ਮਾਣਿਆ ਉਹਨਾਂ ਨੇ ਜਾਂ ਮਾਣ ਰਹੇ ਨੇ। ਜੀ। ਸੋ ਉਹਨਾਂ ਨੇ ਸ਼ਬਦ ਨੋਸਟੈਲਜੀਆ ਕਿਹਾ, ਅੰਗਰੇਜ਼ੀ ਬਹੁਤ ਸੋਹਣੀ ਲਿਖਦੇ ਨੇ ਜੀ, ਕਿ ਵੀ ਬਾਹਰ ਬੈਠਿਆਂ ਦਾ ਵੀ ਉਹ ਨੋਸਟੈਲਜੀਆ ਹੁੰਦਾ। ਜਦੋਂ ਤੁਸੀਂ ਕੋਈ ਦੇਖਦੇ ਹੋ ਤਾਂ ਇੱਕਦਮ 30 ਸਾਲ ਪਹਿਲਾਂ ਤੁਹਾਨੂੰ ਯਾਦ ਜਿਹੜੀ ਹੈ ਤੁਹਾਡੀ, ਜਾਂ 40 ਸਾਲ ਪਹਿਲਾਂ ਉਹ ਆ ਜਾਂਦੀ ਹੈ, ਤੁਸੀਂ ਉਦੋਂ ਹੀ ਇੱਕਦਮ ਉਸ ਗਿੱਲੀ ਮਿੱਟੀ ਦੀ ਮਹਿਕ ਮਹਿਸੂਸ ਕਰਨ ਲੱਗ ਜਾਂਦੇ ਹੋ। ਜ਼ਾਹਰ ਹੈ ਕਿ ਵੀ ਜਿਹੜੇ ਉਸ ਧਰਤੀ ਦੇ ਨਾਲ ਜੁੜੇ, ਹਾਲਾਂ ਇੱਥੋਂ ਵਾਲਿਆਂ ਲਈ ਤਾਂ ਉਹ ਮਾਲ ਤੇ ਪੂੜੇ ਦੇ ਵਿੱਚ ਖੀਰ ਦੇਖ ਕੇ ਕਹਿਣਗੇ ਟੂ ਮਚ ਸ਼ੂਗਰ, ਟੂ ਮਚ ਸ਼ੂਗਰ, ਉਹ ਭਾਵੇਂ ਕੋਕ ਦੇ 2 ਕੈਨ ਪੀ ਜਾਣ ਵੱਡੇ ਵੱਡੇ। ਸੋ ਉਹਨਾਂ ਦੇ ਲਈ ਤਾਂ ਨਹੀਂ ਹੈ। ਸੋ ਜ਼ਾਹਰ ਹੈ ਜਿਹੜੇ ਉੱਥੋਂ ਅਸੀਂ ਆਏ ਹਾਂ, ਸਾਡੇ ਲਈ ਸੱਚਮੁੱਚ ਹੀ ਇਹ ਨੋਸਟੈਲਜੀਆ ਜਿਹੜਾ ਹੈ ਉਹ ਸਾਨੂੰ ਸਤਾਉਂਦਾ ਵੀ ਹੈ, ਪਰ ਅਲਟੀਮੇਟਲੀ ਗੱਲ ਜੇ ਕਰੀਏ ਕਲਾਕਾਰਾਂ ਦੇ ਹਵਾਲੇ ਨਾਲ, ਇੱਕ ਸਾਡੇ ਚੰਗੇ ਹਾਸ ਰਸ ਵਾਲੇ ਸੱਜਣ ਨੇ, ਉਹ ਕਹਿਣਗੇ ਕਿ ਜੀ ਉਹ ਸਾਲ ਕੁ ਬਾਅਦ ਕਲਾਕਾਰ ਤੁਰੇ ਆਉਂਦੇ ਨੇ, ਕਹਿੰਦਾ ਉਦੋਂ ਕੋਠੀ ਬਣਾਉਣੀ ਸ਼ੁਰੂ ਕੀਤੀ ਹੁੰਦੀ ਹੈ, ਫਿਰ ਆ ਕੇ ਕਹਿੰਦਾ ਵੀ ਇੱਥੇ ਗਾਣੇ ਗਾਉਣਗੇ ਕਿ ਆਓ ਮਿੱਟੀ ਆਵਾਜ਼ਾਂ ਮਾਰਦੀ। ਉਹ ਕਹਿੰਦੇ ਮਿੱਟੀ ਦਾ ਕੀ ਆਵਾਜ਼ਾਂ ਮਾਰਦੀ ਹੈ, ਕੋਠੀ ਆਵਾਜ਼ਾਂ ਮਾਰਦੀ। ਕਹਿੰਦਾ ਇੱਥੇ ਵਾਲਾ ਵੀ ਮੂਰਖ ਕਹਿੰਦਾ ਦੇਈ ਜਾਂਦਾ ਵੀ ਮਿੱਟੀ ਆਵਾਜ਼ਾਂ ਮਾਰਦੀ ਗਾ ਰਹੇ ਨੇ, ਉਹ ਕਹਿੰਦਾ ਕੋਠੀ ਆਵਾਜ਼ਾਂ ਮਾਰਦੀ। ਇਹਨਾਂ ਨੇ ਬੜਾ ਜਿਹੜੀ ਸੀਰੀਅਸ ਪਾਰਟ ਫਿਲਮਾਂ ਦੇ ਹਵਾਲੇ ਨਾਲ, ਕਿਉਂਕਿ ਕੁਆਇਟ ਐਨਾਲਿਟੀਕਲ ਹੈ, 2 ਫਿਲਮਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ। ਪੰਜਾਬ 1984 ਜੀ, ਜਿਸ ਬਾਰੇ ਇਸ ਪ੍ਰੋਗਰਾਮ 'ਚ ਵੀ ਚਰਚਾ ਅਸੀਂ ਕੀਤੀ ਸੀ, ਹੋਰ ਵੀ ਸਿੱਖ ਸਿਆਸਤ ਨੇ ਵੀ ਔਰ ਦੂਸਰਾ ਇਸ ਨੂੰ ਐਨਾਲਾਈਜ਼ ਕੀਤਾ ਸੀ। ਉਹਦੇ 'ਚ ਉਹਨਾਂ ਨੇ ਬੜੀ ਸਪਸ਼ਟਤਾ ਨਾਲ ਇਸ ਸਾਰੇ ਐਨਾਲਿਸਿਸ 'ਚੋਂ ਸਾਹਮਣੇ ਆਇਆ ਸੀ ਕਿ ਵੀ ਕਿਵੇਂ ਇਹ ਸਾਰੇ ਇੱਕ ਤਾਂ 1984 ਦੇ ਨਾਲ ਹੀ ਇੰਜਸਟਿਸ ਕਰਦੇ ਨੇ, ਫਿਰ 30ਵੀਂ ਵਰ੍ਹੇਗੰਢ ਦੇ ਮੌਕੇ ਰਿਲੀਜ਼ ਕਰਨਾ ਔਰ ਉਹਨੂੰ ਬੈਸਟ ਫਿਲਮ ਐਵਾਰਡ ਦੇਣਾ, ਇਹ ਆਪਣੇ ਆਪ 'ਚ ਹੀ ਦੱਸਦਾ ਵੀ ਇਹ ਸਾਰੀ ਕਿਸ ਲੈਵਲ ਦੀ ਕੰਸਪੀਰੇਸੀ ਸੀ। ਔਰ ਹੁਣ ਇੱਕ ਸਰਦਾਰ ਜੀ ਨਾਂ ਦੀ ਫਿਲਮ ਜਿਹੜੀ ਆਉਣ ਵਾਲੇ ਦਿਨਾਂ 'ਚ ਰਿਲੀਜ਼ ਹੋਣ ਜਾ ਰਹੀ ਹੈ, ਹੋ ਗਈ, ਉਸ ਦਾ ਨਾਂ ਹੀ ਇਹ ਦੇਣਾ ਸਰਦਾਰ ਜੀ। ਉਹਨਾਂ ਨੇ ਠੀਕ ਕਿਹਾ ਵੀ ਮੁੜ ਕੇ ਕੀ ਨਿਕਲਣਾ ਹੈ, ਕੋਈ ਤਾਂਤਰਿਕ ਬਾਬਾ ਕਿ ਬੰਗਾਲੀ ਬਾਬਾ। ਪਰ ਜਿਵੇਂ ਉਹਨਾਂ ਨੇ ਦਲਜੀਤ ਥਿੰਦ ਦਾ ਜ਼ਿਕਰ ਕੀਤਾ ਹੈ ਸਰੀ ਦੇ ਹਵਾਲੇ ਨਾਲ, ਕਿ ਵੀ ਜਿਹੜਾ ਯੋਗਾ ਵੀ ਉੱਥੇ ਆਰਗੇਨਾਈਜ਼ ਕੀਤਾ ਹੈ, ਮੈਂ ਜਿੰਨਾ ਸਰੀ ਤੋਂ ਪਤਾ ਕਰ ਸਕਿਆ, ਉਹਨਾਂ ਨੇ ਕਿਹਾ ਜੀ ਵੀ ਨਹੀਂ, ਇਹਨਾਂ ਦਾ ਨਾਂ ਜ਼ਰੂਰ ਦਲਜੀਤ ਥਿੰਦ ਹੈ, ਪਰ ਇਹ ਉਹ ਦਲਜੀਤ ਨਹੀਂ ਹੈ, ਉਹ ਹੋਰ ਹੈ। ਹੁਣ ਪਤਾ ਨਹੀਂ ਕਿਹਨਾਂ ਦਾ ਕੀ ਹੈ, ਪਰ ਕੁੱਲ ਮਿਲਾ ਕੇ ਜਦੋਂ ਇਸ ਲੈਵਲ ਦੇ ਲੋਕ ਜਿਹੜੇ ਕੰਮ ਕਰਦੇ ਨੇ, ਇੱਕ ਤੋਂ ਬਾਅਦ ਇੱਕ ਫਿਲਮ ਜਾਂ ਅਵਾਰਡ, ਉਹਨਾਂ ਨੇ ਠੀਕ ਕਿਹਾ ਵੀ ਕੱਲ ਨੂੰ ਨਾਨਕ ਸ਼ਾਹ ਫਕੀਰ ਨੂੰ, ਹੁਣ ਜੇ 5 ਮਹੀਨੇ ਤੋਂ 5 ਕੂਲੇ ਚੱਲ ਰਹੀ ਹੈ ਔਰ ਸਭ ਸੁੱਤੇ ਹੋਏ ਨੇ, ਔਰ ਇਹਦੇ ਬਾਵਜੂਦ ਕਿ ਉਹ ਕਿਸ ਕਿਸਮ ਦੀ, ਹੁਣ ਇੱਕ ਸ਼ਿਵ ਜੀ ਦੇ ਨਾਂ ਦੇ ਹਵਾਲੇ ਨਾਲ ਕੋਈ ਫਿਲਮ ਆਣੀ ਸੀ ਤੇ ਉਹ ਦਿੱਲੀ ਹਾਈ ਕੋਰਟ ਨੇ ਸਾਰੇ ਭਾਰਤ 'ਚ ਰੋਕ ਦਿੱਤੀ ਕਿ ਜੀ ਉਹ ਸ਼ਿਵ ਜੀ ਦੇ ਮੂੰਹੋਂ ਗਾਲਾਂ ਕਢਾਈਆਂ। ਉਹ ਭੰਗ ਧਤੂਰਾ ਕਰਕੇ ਜੇ ਕੋਈ ਕਹਿ ਵੀ ਦਿੱਤਾ ਕੌੜਾ ਸ਼ਬਦ, ਤੇ ਉਹਨਾਂ ਨੇ ਫਿਰ ਹੋਰ ਕੀ ਹੈ, ਲੇਕਿਨ ਬੈਨ ਲਾ ਦਿੱਤਾ ਕਿ ਜੀ ਇਹ ਕੱਢੋ, ਇਹ ਕੋਰਟ ਦਾ ਕੰਮ ਹੈ ਕਿ ਜੀ ਇਹ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਕੰਮ ਹੈ। ਪਰ ਇਧਰ ਅਦਾਲਤਾਂ ਨੂੰ ਵੀ ਕੋਈ ਨਹੀਂ ਨਜ਼ਰ ਆਇਆ ਕਿ ਵੀ ਇਹ ਨਾਨਕ ਸ਼ਾਹ ਫਕੀਰ ਦੇ ਥੱਲੇ ਕਿਵੇਂ ਸਿੱਖਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਹੈ, ਔਰ ਸਰਕਾਰਾਂ ਨੂੰ ਵੀ ਕੋਈ ਨਜ਼ਰ ਨਹੀਂ ਆਉਂਦਾ ਹੈ। ਸੋ ਕੁੱਲ ਮਿਲਾ ਕੇ ਉਹਨਾਂ ਨੇ ਜਿਹੜਾ ਇੱਕ ਪਾਰਟ 3rd 'ਚ ਉਹਨਾਂ ਨੇ ਕਿਹਾ ਕਿ ਵੀ 에ਅਰ ਇੰਡੀਆ ਵਾਲੀ ਜਿਹੜੀ 30th ਜੀ ਸੀ ਦੁਖਦ ਐਨੀਵਰਸਰੀ, ਉਸ ਮੌਕੇ ਕਿਵੇਂ ਪ੍ਰੋਪੇਗੈਂਡਾ ਇੰਡੀਅਨ TV ਚੈਨਲਸ ਨੇ ਕੀਤਾ ਹੈ, ਔਰ ਈਵਨ ਇੰਟਰਨੈਟ ਦਾ ਪ੍ਰੋਡਕਟ ਵੀ ਲਿਆ ਕੇ ਉਸ ਬਹਾਨੇ ਦੇ ਨਾਲ ਵੇਚਿਆ, ਔਰ ਈਵਨ ਜਿਹੜੇ ਮਾਰੇ ਗਏ ਸਾਰਿਆਂ ਨੂੰ ਹਿੰਦੂ ਦੱਸਿਆ ਜੀ। ਔਰ ਉਹਦੇ 'ਚ ਉਹਨਾਂ ਨੇ ਹਰਦੀਪ ਸਿੰਘ ਜਿਹੜੇ ਮੈਂਬਰ ਸ਼੍ਰੋਮਣੀ ਕਮੇਟੀ ਨੇ ਮੋਹਾਲੀ ਤੋਂ, ਉਹਨਾਂ ਦੀ ਤਾਰੀਫ ਕੀਤੀ ਕਿ ਉਹਨਾਂ ਨੇ ਜਿਹੜਾ ਇਸ ਫਿਲਮ ਦਾ ਵਿਰੋਧ ਕੀਤਾ ਸੀ ਡਟਵਾਂ। ਅਖੀਰ ਦੇ ਵਿੱਚ ਉਹਨਾਂ ਨੇ ਇਹ ਕਿਹਾ, ਭਾਈ ਬਾਪੂ ਸੂਰਤ ਸਿੰਘ ਖਾਲਸਾ, ਰਾਜ ਜੀ ਤੁਸੀਂ ਜਦੋਂ ਮੈਨੂੰ ਦਿਖਾ ਰਹੇ ਸੀ ਉਹਨਾਂ ਦੀ ਹੱਡੀਆਂ ਦੀ ਮੁੱਠ ਬਣੀ ਪਿਕਚਰ, ਔਰ ਇਹ ਵੀ ਖਬਰ ਹੈ ਵੀ ਉਹਨਾਂ ਨੂੰ PGI ਤੋਂ ਤੋੜ ਦਿੱਤਾ ਗਿਆ, ਪਰ ਜਿਸ ਤਰੀਕੇ ਦੇ ਨਾਲ ਇਹ ਹਕੂਮਤ ਬਜਾਏ ਕਿ
ਬਾਦਲ ਸਰਕਾਰ ਇਹਨੂੰ ਫੋਕਸ ਬਣਾ ਕੇ ਜਿਹੜੇ ਲੰਬੇ ਵਕਤ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਜੀ ਉਹਨਾਂ ਦੀ ਰਿਹਾਈ ਲਈ ਉਦਮ ਕਰਦੇ। ਉਹਨਾਂ ਨੇ ਪਹਿਲਾਂ ਉਹਨਾਂ ਨੂੰ ਘਰ ਤੋਂ ਦੂਰ ਕੀਤਾ ਕਿਉਂਕਿ ਲੁਧਿਆਣੇ ਹੁੰਦਿਆਂ ਥੋੜਾ ਜਿਹੀ ਮੋਮੈਂਟਮ ਬਣ ਰਹੀ ਸੀ। ਫਿਰ ਉਹਨਾਂ ਨੇ ਜਿਸ ਤਰੀਕੇ ਨਾਲ ਹਰਾਸ ਕੀਤਾ, ਜੇ ਕੋਈ ਸੰਘਰਸ਼ ਕਮੇਟੀ ਵਾਲੇ ਕੋਈ ਲੈ ਕੇ ਜਾਣਾ ਚਾਹੁੰਦੇ ਨੇ ਪ੍ਰੋਟੈਸਟ, ਉਹਨੂੰ ਰੋਕ ਦਿੰਦੇ ਨੇ। ਗੁਰਦੁਆਰੇ 'ਚ ਜਿਹੜਾ ਆਮ ਸਾਹਿਬ ਮੱਥਾ ਵੀ ਨਹੀਂ ਸੀ ਟੇਕਣ ਦਿੱਤਾ। ਔਰ ਇਹ ਇਹਨਾਂ ਦੀ ਲਿਖਤ ਤੋਂ ਹੀ ਪਤਾ ਲੱਗਦਾ ਹੈ ਕਿ ਵੀ ਬਾਹਰਲੇ ਕੁਝ ਉੱਥੇ ਉਹਨਾਂ ਨੇ ਇਨਫੋਰਮੇਸ਼ਨ ਲਈ ਹੈ ਕਿ ਸਾਨੂੰ ਇੱਥੇ ਇਸ ਬਾਰੇ ਨਹੀਂ ਪਤਾ ਹੈ ਜੀ ਕਿ ਬਾਹਰਲੇ ਮੁਲਕਾਂ ਦੀ ਜਾਣਕਾਰੀ ਜਾਂ ਉਹਨਾਂ ਦੇ ਚੈਨਲਸ ਨੇ ਕੋਈ ਕਵਰ ਕੀਤਾ ਹੋਏ, ਕਿਉਂਕਿ ਇੱਥੇ ਵੀ ਕੋਈ ਗੱਲ ਸਾਹਮਣੇ ਆਈ ਨਹੀਂ ਹੈ। ਜੀ ਜੀ ਸੋ ਅਸੀਂ ਇਸ ਮੁੱਦੇ ਤੇ ਸ਼ੁਰੂ ਤੋਂ ਹੀ ਇਸ ਦੀ ਹਮਾਇਤ 'ਚ ਵੀ ਹੈ ਔਰ ਇਸ ਨੂੰ ਅਸੀਂ ਹਾਈਲਾਈਟ ਵੀ ਕੀਤਾ ਹੈ। ਆਉਣ ਵਾਲੇ ਦਿਨਾਂ 'ਚ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਬਾਪੂ ਸੂਰਤ ਸਿੰਘ ਦੇ ਮੁੱਦੇ ਤੇ ਜਿਹੜੀ ਅਪਡੇਟ ਹੈ ਅੱਗੋਂ ਕੀ ਚੱਲ ਰਿਹਾ, ਕਿਉਂਕਿ ਮੈਨੂੰ ਲੱਗਦਾ ਹੈ ਵੀ ਜਿਹੜੀ ਸੰਘਰਸ਼ ਕਮੇਟੀ ਜਾਂ ਦੂਸਰਾ ਤੀਸਰਾ ਸੀ ਉਹਦਾ ਤਾਂ ਕੋਈ ਹੈ ਨਹੀਂ ਸੀ, ਉਹਨਾਂ ਦਾ ਨਾ ਆਧਾਰ ਸੀ, ਨਾ ਹੀ ਮੇਰਾ ਖਿਆਲ ਹੈ ਕੋਈ ਵਿਲ ਨਜ਼ਰ ਆਈ। ਜੀ ਇਸ ਲਈ ਇਹ ਗੱਲ ਜਿਹੜੀ ਹੈ ਉਹ ਅੱਗੇ ਨਹੀਂ ਤੁਰੀ। ਹਾਲਾਂਕਿ ਇੱਕ ਪਾਰਟ ਜ਼ਰੂਰ ਪੋਜ਼ਿਟਿਵਲੀ ਕਿਹਾ ਜਾ ਸਕਦਾ ਹੈ ਕਿ ਪ੍ਰੋਫੈਸਰ ਭੁੱਲਰ ਦੇ ਅੰਮ੍ਰਿਤਸਰ ਆਉਣ ਤੋਂ ਬਾਅਦ ਦੂਸਰੇ ਭਾਈ ਗੁਰਦੀਪ ਸਿੰਘ ਖਹਿਰਾ ਜਿਹੜੇ ਕਿ 25 ਸਾਲ ਬਾਅਦ ਕਰਨਾਟਕਾ ਤੋਂ ਜਿਹੜੇ ਨੇ ਉਹਨਾਂ ਨੂੰ ਅੰਮ੍ਰਿਤਸਰ ਲਿਆਂਦਾ ਗਿਆ। ਸੋ ਇਹ ਇੱਕ ਮਾਹੌਲ ਜਿਹੜਾ ਕਿ ਬਾਦਲ ਐਂਡ ਕੰਪਨੀ ਆਉਣ ਵਾਲੇ ਦਿਨਾਂ 'ਚ ਜੇ ਬੀਜੇਪੀ ਦੇ ਨਾਲ ਤੋੜ ਵਿਛੋੜਾ ਲਾਈਨ ਹੁੰਦੀ ਹੈ ਤੇ ਉਹ ਆਪਣਾ ਐਜ਼ ਏ ਬੈਕਅਪ ਜ਼ਰੂਰ ਤਿਆਰ ਕਰ ਰਹੇ ਨੇ ਕਿ ਵੀ ਅਸੀਂ ਦੱਸਾਂਗੇ ਜੀ ਦੇਖੋ ਅਸੀਂ ਆਹ ਕੰਮ ਕੀਤਾ। ਪਰ ਮੈਂ ਸਮਝਦਾ ਵੀ ਇਹਦੇ 'ਚ ਵੀ ਬਾਪੂ ਸੂਰਤ ਸਿੰਘ ਹੋਰਾਂ ਦੇ ਇਸ ਵਰਤ ਦੀ ਜਿਹੜੀ ਹੈ ਉਹ ਕਾਫੀ ਦੇਣ ਹੈ। ਸੋ ਇਹਨਾਂ ਦਾ ਭੈਣ ਜੀ ਸੁਖਮਨ ਕੌਰ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਨਾਲ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।